असलामुअलैकुम सत श्री अकाल तुसी देख रहे हो PPTV और मैं इरफान समोर। असी इस टाइम गुरुद्वारा करतारपुर साहब मौजूद हाँ और इस टाइम मेरे नाल एक सिख सरदार जी मौजूद ने। पाकिस्तान दे यात्रा ते आए सन, पूरे 10 दिन हो गए ने, अज 9वां दिन ने, कल ये वापस चले जाएंगे। सो ਜਿਹੜਾ ਇੱਥੇ ਦੇਖਿਆ ਵਰਤਿਆ ਉਹ ਸਾਰਾ ਐਕਸਪੀਰੀਅੰਸ ਇਹ ਆਪਣਾ ਸਾਡੇ ਨਾਲ ਅੱਜ ਸ਼ੇਅਰ ਕਰਨਗੇ। ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ? ਦਇਆ ਜੀ ਉੱਪਰ ਵਾਲੇ ਦੀ ਬਹੁਤ ਕਿਰਪਾ ਹੈ। ਕਿੱਦਾਂ ਦਾ ਲੱਗਾ ਪਾਕਿਸਤਾਨ? ਜੋ ਸੁਣਿਆ ਸੀ ਉਸ ਤੋਂ ਬਿਲਕੁਲ ਅਲੱਗ ਹੈ। ਬੜਾ ਪਿਆਰ ਮਿਲਿਆ ਇੱਥੇ ਸਾਰਿਆਂ ਨੂੰ, ਸਰਕਾਰਾਂ ਦਾ ਵੀ ਬੜਾ ਯੋਗਦਾਨ ਹੈ, ਕੋਰੀਡੋਰ ਖੋਲ੍ਹਿਆ ਆ ਵੀ ਬੜਾ ਧੰਨਵਾਦ ਹੈ, ਜਿਹਦੇ ਕਰਕੇ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਕਰ ਪਾ ਰਹੀਆਂ ਨੇ ਤੇ ਬੜਾ ਮਨ ਨੂੰ ਸਕੂਨ ਮਿਲਿਆ ਇੱਥੇ ਆ ਕੇ। ਮਤਲਬ ਆ ਨਹੀਂ ਕਿ ਉੱਪਰਾ ਲੱਗਿਆ ਹੋਵੇ, ਆਪਣੇ ਘਰ ਵਾਲਾ ਪਿਆਰ ਇੱਥੇ ਹਰੇਕ ਦਾ ਮਿਲਿਆ। ਲੰਗਰ 'ਚ ਵੱਧ ਚੜ੍ਹ ਕੇ ਸੇਵਾ, ਮਿਲਵਰਤਨ ਦੀ ਭਾਵਨਾ। ਨਨਕਾਣਾ ਸਾਹਿਬ ਜਿਹੜਾ ਨਗਰ ਕੀਰਤਨ ਹੋਇਆ ਉੱਥੇ ਵੀ ਸਾਰੇ ਮੁਸਲਿਮ ਭਾਈਚਾਰਾ, ਦੂਜੇ ਸਿੰਧੀ ਵੀਰਾਂ ਨੇ ਸਾਰਿਆਂ ਰਲ ਮਿਲ ਕੇ ਬੜੀ ਸੇਵਾ ਕੀਤੀ ਹੈ ਤੇ ਲੱਗਿਆ ਹੀ ਨਹੀਂ ਕਿ ਆਪਾਂ ਇੱਕ ਪਿਓ ਦੇ ਹੀ ਪੁੱਤਰ ਹਾਂ ਸਾਰੇ। ਤੇ ਉਹ ਪਿਆਰ ਜਿਹੜਾ ਹੈਗਾ ਨਾ, ਜਿਹੜੇ ਵਿਛੜੇ ਸੀ ਇੱਥੇ ਮਿਲ ਕੇ ਸਾਡਾ ਬੜਾ ਸਕੂਨ ਮਿਲਿਆ ਸਾਨੂੰ। ਤੇ ਤੁਸੀਂ ਕਿਹਾ ਕਿ ਜੋ ਸੁਣਿਆ ਸੀ ਉਹਦੇ ਨਾਲੋਂ ਅਲੱਗ ਵੇਖਿਆ, ਸੁਣਿਆ ਕੀ ਸੀ? ਸੁਣਿਆ ਮੀਡੀਆ ਤੇ ਥੋੜਾ ਬਹੁਤ ਸੁਣੀਦਾ ਨਾ, ਇੱਕ ਆ ਕੇ ਅਲੱਗ ਗੱਲ ਹੋ ਜਾਂਦੀ ਹੈ ਹੈ। ਮੀਡੀਆ ਤੇ ਥੋੜਾ ਬਹੁਤ ਚਲੋ ਉੱਥੇ ਤਾਂ ਸਿਰਫ ਉਹੀ ਉਹਨਾਂ ਨੇ ਜਿਹੜੇ ਹਾਲਾਤ ਉਹੀ ਦੱਸਣੇ ਹੁੰਦੇ ਸਰਹੱਦਾਂ ਦੇ ਹੈ ਨਾ। ਇੱਥੇ ਆ ਕੇ ਅੰਦਰ ਦਾ ਪਤਾ ਲੱਗਦਾ ਕਿ ਇੱਥੇ ਤਾਂ ਸਾਰੇ ਪਿਆਰ ਦੇ, ਜਿੱਦਾਂ ਸਾਰੇ ਪਿਆਰ ਦੇ ਭੁੱਖ ਹੁੰਦੇ ਆ, ਸਾਰੇ ਪਿਆਰ ਦੇ ਭੁੱਖੇ ਹੁੰਦੇ ਆ ਤੇ ਇੱਥੇ ਪਿਆਰ ਮਿਲਿਆ ਤੇ ਪਿਆਰ ਨਾਲ ਪਿਆਰ ਵੱਧਦਾ ਹੀ ਵੱਧਦਾ। ਅੱਛਾ, ਮਨ ਜਦੋਂ ਆ ਰਿਹਾ ਸੋ ਮਨ 'ਚ ਕੋਈ ਡਰ ਹੈਗਾ ਸੀ ਕੋਈ ਥੋੜਾ ਬਹੁਤ ਕਿ ਯਾਰ ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ, ਕਿੰਜ ਸਾਨੂੰ ਟਰੀਟ ਕਰਨਗੇ? ਨਹੀਂ, ਬਾਬੇ ਨਾਨਕ ਦਾ ਸੱਦਾ ਆਇਆ ਸੀ, ਆਪਣੇ ਆਪ ਨੂੰ ਭਾਗਾਂ ਵਾਲਾ ਸਮਝਿਆ, ਕਿਉਂਕਿ ਸਿੱਖ ਦੀ ਅਰਦਾਸ ਹੀ ਰੋਜ਼ ਦੀ ਆ ਹੁੰਦੀ ਹੈ ਕਿ ਸਾਨੂੰ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੋਣ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ। ਤੇ ਸਾਡੇ ਮਨ 'ਚ ਕੋਈ ਡਰ ਨਹੀਂ ਸੀਗਾ, ਕਿਉਂਕਿ ਪਹਿਲਾਂ ਵੀ ਸੰਗਤ ਆਉਂਦੀ ਰਹਿੰਦੀ ਹੈ ਨਾ, ਸਾਰਿਆਂ ਦੀ ਆਪਾਂ ਖਬਰਸਾਰ ਸੁਣੀਦਾ ਕਿ ਬਹੁਤ ਇੱਥੇ ਵਧੀਆ ਇੰਤਜ਼ਾਮ ਕੀਤੇ ਹੋਏ ਨੇ ਤੇ ਸਾਰੀਆਂ ਸੰਗਤਾਂ ਲਈ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਥੋੜਾ ਬਹੁਤ ਜਿਹੜਾ ਹੁੰਦਾ ਚਲੋ, ਕਿਉਂਕਿ ਟੈਂਪਰੇਰੀ ਤੌਰ ਤੇ ਅਜੇ ਪ੍ਰਸ਼ਾਸਨ ਨੇ ਤੇ ਸਰਕਾਰਾਂ ਨੇ ਅਜੇ ਕਦਮ ਚੱਕੇ ਨੇ, ਜਦੋਂ ਪਰਮਾਨੈਂਟ ਹੋ ਜਾਊਗਾ ਉਦੋਂ ਸਾਰਾ ਈਜ਼ੀ ਹੋ ਜਾਊਗਾ ਤੇ ਭਾਈਚਾਰਾ ਹੋਰ ਵਧੇਗਾ। ਬਿਲਕੁਲ ਜੀ। ਇਧਰੋਂ ਲਾਂਘਾ ਇੱਕ ਵਾਰ ਫਿਰ ਖੁੱਲ ਗਿਆ, ਲੇਕਿਨ ਦੇਖੋ ਫਿਰ ਨਾ ਬੰਦ ਕਰ ਦੇਣ ਕਿਉਂਕਿ ਮਸਲੇ ਮਸਾਇਲ ਚੱਲਦੇ ਰਹਿੰਦੇ ਨੇ। ਚਲੋ ਦੋਵੇਂ ਸਰਕਾਰਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਿਆਰ ਬਣਿਆ ਰਵੇ, ਬਾਬੇ ਨਾਨਕ ਦਾ ਆਸ਼ੀਰਵਾਦ ਦੋਵੇਂ ਸਰਕਾਰਾਂ ਲੈ ਕੇ ਚੜ੍ਹਦੀ ਕਲਾਂ ਚੱਲਣ। ਸਾਡੀ ਤਾਂ ਆਹੀ ਹੈ ਕਿ ਦੋਵੇਂ ਮੁਲਕ ਆਪਸ ਵਿੱਚ ਆਪਣੇ ਵਪਾਰ ਵੀ ਵਧਾਉਣ, ਪਿਆਰ ਵੀ ਵਧਾਉਣ ਤੇ ਇੱਕ ਦੂਜੇ ਨਾਲ ਆਪਣੇ ਜਿਹੜਾ ਆਪਣੇ ਤਕੱਲਫ ਜੋ ਵੀ ਹੈ ਮਨ ਦੀਆਂ ਗਲਤ ਫਹਿਮੀਆਂ ਕੱਢ ਕੇ ਸਿਰਫ ਪਿਆਰ ਵੱਲ ਵਧਾਉਣ ਵੱਲ ਆਪਣੇ ਕਦਮ ਵਧਾਏ ਜਾਣ ਤੇ ਉਹਦੇ ਨਾਲ ਆਪੇ ਹੀ ਮਹਾਰਾਜ ਦੀ ਕਿਰਪਾ ਕਰਨਗੇ। ਅੱਛਾ ਸਰਦਾਰ ਜੀ, ਕਿਸੇ ਵੀ ਸਿੱਖ ਸਰਦਾਰ ਨੂੰ ਦੇਖੋ ਤੇ ਉਹਦਾ ਇੱਕ ਖਾਸ ਗੈਟਅਪ ਹੁੰਦਾ ਹੈ, ਰਿਲੀਜੀਅਸ ਐਕਸੈਸਰੀਜ਼ ਹੁੰਦੀਆਂ ਨੇ, ਕੜਾ ਹੋ ਗਿਆ, ਕਿਰਪਾਨ ਵਗੈਰਾ ਹੋ ਗਿਆ, ਇੱਕ ਖਾਸ ਕਿਸਮ ਦੀ ਦਸਤਾਰ ਹੁੰਦੀ ਹੈ। ਤੇ ਜਦੋਂ ਇੱਕ ਕੈਜੂਅਲ ਸਰਦਾਰ ਹੁੰਦਾ, ਕੈਜੂਅਲ ਸਿੱਖ ਹੁੰਦਾ, ਆਪਣੇ ਘਰ 'ਚ ਹੁੰਦਾ ਹੈ ਤੇ ਉਦੋਂ ਕਿੰਜ ਦਾ ਹੁੰਦਾ? ਪੰਜਾਂ ਕਕਾਰਾਂ ਦਾ ਹੁਕਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਹੈਗਾ। ਉਹ ਚਾਹੇ ਬੰਦਾ ਸੌਣ ਵੇਲੇ ਹੋਵੇ, ਚਾਹੇ ਇਸ਼ਨਾਨ ਕਰਨ ਵੇਲੇ ਹੋਵੇ, ਚਾਹੇ ਆਪਣੇ ਲੈਟਰਿੰਗ ਬਾਥਰੂਮ ਵੀ ਜਾਣਾ ਹੈ ਨਾ, ਪੰਜਾਂ ਕਕਾਰਾਂ ਨੂੰ ਜਿਹੜਾ ਅਸਲੀ ਸਿੱਖ ਹੈ ਉਹ ਤਾਂ ਜੁਦਾ ਨਹੀਂ ਕਰੇਗਾ। ਤੇ ਨਕਲੀ ਵੀ ਬੜੇ ਨੇ, ਜਿਨ੍ਹਾਂ ਨੂੰ ਆਪਾਂ ਨਕਲੀ ਸਰਦਾਰ, ਮਤਲਬ ਧਰੇ ਕੇਸ ਪੋਹਲ ਬਿਨਾ ਭੇਖੀ ਮੁੜਾ ਸਿੱਖ ਗੁਰਬਾਣੀ 'ਚ ਆਉਂਦਾ ਕਿ ਕੇਸ ਤਾਂ ਧਰੇ ਹੋਏ ਆ ਪਰ ਗੁਰੂ ਵਾਲਾ ਨਹੀਂ ਬਣਿਆ, ਗੁਰੂ ਵਾਲਾ ਨਹੀਂ ਬਣਿਆ। ਤੇ ਉਹ ਚਲੋ ਭੇਖੀ ਕਹਿ ਸਕਦੇ ਹਾਂ, ਗੁਰੂ ਸਾਹਿਬ ਨੇ ਕਿਹਾ ਕਿ ਭੇਖੀ ਆ, ਉਹਨਾਂ ਨੂੰ ਵੀ ਗੁਰੂ ਦੀ ਦੀਖਿਆ ਲੈਣੀ ਚਾਹੀਦੀ ਹੈ, ਗੁਰੂ ਦੇ ਉਪਦੇਸ਼ ਮੁਤਾਬਿਕ ਬਾਣੀ ਪੜ੍ਹਨੀ ਚਾਹੀਦੀ ਹੈ, ਪੰਜਾਂ ਕਕਾਰਾਂ ਦੇ ਧਾਰਨੀ ਬਣਨਾ ਚਾਹੀਦਾ। ਤੇ ਤਾਂ ਹੀ ਫਿਰ ਗੁਰੂ ਸਾਹਿਬ ਨੇ ਆਪਣਾ ਖਾਸ ਰੂਪ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਉੱਥੇ ਫਿਰ ਖਾਲਸੇ ਮੈਂ ਹੋ ਕਰੋ ਨਿਵਾਸ, ਫਿਰ ਗੁਰੂ ਆਪ ਵਰਤਦਾ ਵੀ ਆ ਉਹਦੇ 'ਚ। ਤੇ ਭਾਜੀ ਕਰਦੇ ਕੀ ਤੁਸੀਂ? ਸਾਡਾ ਉੱਥੇ ਆਪਣਾ ਬਿਜ਼ਨਸ ਹੈ ਜੀ, ਗੈਸਿਸ ਦਾ। ਪਿੱਛੇ ਕਰੋਨਾ ਦੀ ਜਦੋਂ ਹੋਇਆ ਸੀਗਾ ਤੇ ਮਹਾਰਾਜ ਨੇ ਸੇਵਾ ਲਿੱਤੀ, ਦਿੱਲੀ ਵੀ ਸਿਲੰਡਰ ਗਏ ਆ, ਹੋਰ ਵੀ ਜਿੱਥੇ ਵੀ ਲੋੜ ਪਈ ਆ, ਸਰਬੱਤ ਦੇ ਭਲੇ ਦਾ ਸਾਨੂੰ ਹੁਕਮ ਹੈ ਤੇ ਵੱਧ ਚੜ੍ਹ ਕੇ ਮਹਾਰਾਜ ਨੇ ਆਪ ਹੀ ਸੇਵਾਵਾਂ ਸਾਡੇ ਤੋਂ ਲਈਆਂ, ਸ਼ੁਕਰ ਹੈ। ਅੱਛਾ ਸਰਦਾਰ ਜੀ, ਕਿਰਪਾਨ ਮੈਂ ਦੇਖ ਰਿਹਾ ਤੁਹਾਡੇ ਕੋਲ ਛੋਟੀ ਜੀ ਹੈ, ਸਿੰਬੋਲਿਕ। ਕੁਝ ਸਰਦਾਰ ਦੇਖ ਰਿਹਾ ਉਹਨਾਂ ਕੋਲ ਵੱਡੀ ਵੀ ਹੁੰਦੀ ਹੈ, ਤੇ ਅਸਲ ਕਿਰਪਾਨ ਛੋਟੀ ਹੈ ਜਾਂ ਵੱਡੀ ਹੈ? ਪਹਿਲਾਂ ਤਾਂ ਜਦੋਂ ਮੁਗਲਾਂ ਦਾ ਰਾਜ ਹੁੰਦਾ ਸੀ ਉਦੋਂ ਵੱਡੀਆਂ ਕਿਰਪਾਨਾਂ 3 ਫੁੱਟੀਆਂ ਹੀ ਹੁੰਦੀਆਂ ਸੀਗੀਆਂ। ਅੰਗਰੇਜ਼ਾਂ ਦੇ ਸਮੇਂ ਕਿਰਪਾਨ 'ਤੇ ਇਹਨਾਂ ਨੇ ਰੋਕ ਲਾਤੀ ਸੀਗੀ, ਉਦੋਂ 1922 'ਚ ਕਿਰਪਾਨ ਦਾ ਮੋਰਚਾ ਲੱਗਾ ਸੀਗਾ। ਉਸ ਤੋਂ ਬਾਅਦ ਛੋਟੀਆਂ ਕਿਰਪਾਨਾਂ ਹੋਂਦ 'ਚ ਆਈਆਂ।
ਪਰ ਹੁਣ ਕੁਝ ਡੇਰਿਆਂ ਵਾਲੇ ਜਾਂ ਦੂਜਿਆਂ ਵਾਲਿਆਂ ਨੇ ਇੰਨੀਆਂ 3-3 ਇੰਚ ਦੀਆਂ 4-4 ਇੰਚ ਦੀਆਂ ਕਿਰਪਾਨਾਂ ਕੱਢਤੀਆਂ ਜਿਹਦੇ ਨਾਲ ਭੋਗ ਹੀ ਨਹੀਂ ਲੱਗ ਸਕਦਾ। ਉਹ ਵਰਤਣਾ ਤਾਂ ਕੀ ਹੈ, ਤੇ ਦਿਖਾਵੇ ਦੇ ਸਿੱਖ ਨਹੀਂ ਬਣਨਾ ਚਾਹੀਦਾ। ਘੱਟੋ ਘੱਟ ਜਿਹੜੀ ਹੈਗੀ ਆਪਣੇ 9 ਇੰਚ 10 ਇੰਚ ਦਾ ਆਪਣਾ ਸ਼ਸਤਰ ਹੋਵੇ ਕਿ ਆ ਹੈਗੀ ਕਿਰਪਾ ਆਣ। ਇੱਜ਼ਤ ਨੂੰ ਬਚਾਉਣ ਲਈ ਕਿਰਪਾ ਕਰਦੀ ਆ, ਡਰਾਉਣ ਲਈ ਨਹੀਂ ਕਿਸੇ ਨੂੰ। ਕਿਰਪਾ ਆਨ, ਇਹਦਾ ਨਾਮ ਹੈ ਕਿਰਪਾ ਆਣ, ਗੁਰੂ ਸਾਹਿਬ ਨੇ ਦਿੱਤਾ ਕਿ ਆ ਇੱਜ਼ਤ ਨੂੰ ਬਚਾਉਣ ਲਈ ਉਸ ਟਾਈਮ ਦਾ ਜਿਹੜਾ ਮਾਹੌਲ ਸੀਗਾ ਤੇ ਸਾਡੀ ਇੱਜ਼ਤ ਨੂੰ ਬਚਾਉਣ ਲਈ ਇਹ ਕਿਰਪਾ ਕਰਦੀ ਸੀ, ਕਿਸੇ ਨੂੰ ਡਰਾਉਣ ਲਈ ਨਹੀਂ ਹੈਗੀ। ਆ ਹੈਗੀ ਸਰਬੱਤ ਦੇ ਭਲੇ ਲਈ। ਉੱਥੇ ਚਾਹੇ ਬੇਟੀ ਚਾਹੇ ਮੁਸਲਿਮ ਭਰਾ ਦੀ ਹੈ, ਚਾਹੇ ਹਿੰਦੂ ਵੀਰ ਦੀ ਹੈ, ਚਾਹੇ ਕਿਸੇ ਵੀ ਧਰਮ ਦੀ ਹੈ, ਪਰ ਬੇਟੀ ਕੋ ਬੇਟੀ ਜਾਣੇ। ਹੈਂ, ਬੇਟੀ ਨੂੰ ਬੇਟੀ ਸਮਝਣਾ, ਮਾਂ ਨੂੰ ਮਾਂ ਸਮਝਣਾ। ਜਿਹੜਾ ਖਾਲਸਾ ਬਣਾਇਆ ਨਾ ਉਹਦੇ 'ਚ ਗੁਰੂ ਸਾਹਿਬ ਨੇ ਆ ਦੱਸਿਆ ਕਿ ਆਪਣੀ ਜਿਹੜੀ ਇਸਤਰੀ ਤੋਂ ਇਲਾਵਾ ਸਾਰੀਆਂ ਤੁਹਾਡੀਆਂ ਧੀਆਂ ਭੈਣਾਂ ਮਾਵਾਂ ਦੇ ਸਮਾਨ ਆ, ਤੇ ਤੁਸੀਂ ਉਹ ਉੱਦਾਂ ਜਾਣਨਾ। ਤੇ ਖਾਲਸਾ ਗੁਰੂ ਸਾਹਿਬ, ਖਾਲਸਾ ਦਾ ਮਤਲਬ ਹੈ ਜਿਹਦੇ 'ਚ ਕੋਈ ਖੋਟ ਨਹੀਂ ਹੈਗੀ। ਹਾਂ, ਮਨ 'ਚ ਖੋਟ ਨਾ ਹੋਵੇ। ਜੇ ਮਨ 'ਚ ਖੋਟ ਆ ਫਿਰ ਖਾਲਸਾ ਨਹੀਂ ਹੈਗਾ, ਤੇ ਜੇ ਖੋਟ ਆ ਤਾਂ ਹੀ ਗੁਰੂ ਦੀ ਗੱਲ ਵੀ ਨਹੀਂ ਮੰਨਦਾ ਤੇ ਗੁਰੂ ਦੀ ਸਿੱਖਿਆ ਤੇ ਵੀ ਨਹੀਂ ਚੱਲਦਾ। ਅੱਛਾ, ਤੇ ਸਰਦਾਰ ਜੀ ਮੈਂ ਸੁਣ ਰਿਹਾ ਸਾਂ ਇੱਕ ਬੰਦਾ ਗੱਲ ਕਰ ਰਿਹਾ ਸੀ ਕਿ ਸਰਦਾਰ ਉਹ ਵਾਹਿਦ ਕਮਿਊਨਿਟੀ ਹੈ ਜਿਹੜੇ ਜਹਾਜ਼ 'ਚ ਵੀ ਚੜ੍ਹਦੇ ਨੇ ਤੇ ਉਹਨਾਂ ਨੂੰ ਕਿਰਪਾਨ ਅਲਾਓ ਹੁੰਦੀ ਹੈ, ਇਹ ਹਕੀਕਤ ਹੈ? ਹਾਂਜੀ, ਸਾਡੇ ਕਈ ਮੁਲਕਾਂ 'ਚ ਤਾਂ ਆ ਗੱਲ ਸਮਝ ਗਏ ਨੇ ਤੇ ਉੱਥੇ ਛੋਟੀ ਕਿਰਪਾਨ ਨਾਲ ਲਿਜਾਣ ਦਿੰਦੇ ਨੇ। ਚਲੋ ਉਹਨਾਂ ਮੁਲਕਾਂ ਦਾ ਬੜਾ ਬੜਾ ਧੰਨਵਾਦ। ਤੇ ਕਈ ਇੰਟਰਨੈਸ਼ਨਲ ਫਲਾਈਟਾਂ ਤੇ ਕਿਰਪਾਨ ਉਤਾਰਨ ਲਈ ਕਹਿੰਦੇ ਵੀ ਨੇ, ਤੇ ਉੱਥੇ ਬੜੀ ਸਾਨੂੰ ਦਿੱਕਤ ਆਉਂਦੀ ਹੈ। ਉਹ ਮੁਲਕਾਂ ਨੂੰ ਬੇਨਤੀ ਹੈ ਜੀ, ਆ ਸਾਡਾ ਕੀ ਹੁੰਦਾ ਰਿਲੀਜੀਅਸ ਸਿੰਬਲ ਹੈ ਤੇ ਆ ਕਿਸੇ ਨੁਕਸਾਨ ਪਹੁੰਚਾਉਣ ਲਈ ਨਹੀਂ, ਆ ਦਿੱਤਾ ਹੀ ਮਹਾਰਾਜ ਨੇ ਸਰਬੱਤ ਦੇ ਭਲੇ ਲਈ ਹੈ, ਤੇ ਇਹਦੇ ਲਈ ਕਿਸੇ ਨੂੰ ਵੀ ਨਾ ਰੋਕਿਆ ਜਾਵੇ। ਅੱਛਾ, ਇਹਦਾ ਕੋਈ ਹੋਰ ਤੁਸੀਂ ਯੂਜ਼ ਨਹੀਂ ਕਰਦੇ, ਇਹਨੂੰ ਇਸਤੇਮਾਲ ਨਹੀਂ ਕਰਦੇ ਕਿਧਰੇ ਵੀ? ਜਦੋਂ ਖਾਲਸਾ ਸਿਰਜਿਆ ਸੀ ਤੇ ਸਾਨੂੰ 5 ਨਿਸ਼ਾਨੀਆਂ ਦਿੱਤੀਆਂ ਜਿਹਦੇ ਨਾਲ ਸਾਡੀ ਪਛਾਣ ਹੁੰਦੀ ਹੈ। ਕਿਰਪਾਨ, ਕੰਗਾ, ਕੇਸਕੀ ਤੇ ਕੇਸ ਗੁਰੂ ਕੀ ਮੋਹਰ, ਉਹਦਾ ਸੰਭਾਲੀ ਕੰਗਾ ਤੇ ਕੇਸਕੀ, ਕਛਹਿਰਾ, ਕੜਾ। ਆ 5 ਕਕਾਰ ਮਹਾਰਾਜ ਨੇ ਦਿੱਤੇ ਆ। ਆ ਕਿਰਪਾਨ ਜਦੋਂ ਅਸੀਂ ਦੇਗ ਬਣਾਈਦਾ ਜਾਂ ਆਪਾਂ ਲੰਗਰ ਬਣਾਈਦਾ ਤੇ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਿਰਪਾਨ ਨਾਲ ਭੋਗ ਵੀ ਲਾਈਦਾ, ਭੇਟ ਕਰੀਦੀ ਹੈ ਕਿਰਪਾਨ ਕਿ ਭੋਗ ਲਾ ਕੇ ਫਿਰ ਹੀ ਲੰਗਰ ਪ੍ਰਸ਼ਾਦ ਅੱਗੇ ਵਰਤਾਇਆ ਜਾਂਦਾ। ਬਾਕੀ ਜਿੱਥੇ ਭੀੜ ਪਵੇ ਉੱਥੇ ਆਪਾਂ ਕਹਿੰਦੇ ਹਾਂ ਸ੍ਰੀ ਸਾਹਿਬ ਜੀ ਸਹਾਈ, ਜਹਾਂ ਜਹਾਂ ਖਾਲਸਾ ਸਾਹਿਬ ਤਾਹਾਂ ਤਾਹਾਂ ਰੱਛਾ ਰਹਿਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਸ੍ਰੀ ਸਾਹਿਬ ਜੀ ਹੋਏ ਸਾਹਿਬ। ਇਹਨੂੰ ਸ੍ਰੀ ਸਾਹਿਬ ਵੀ ਕਹਿੰਦੇ ਨੇ ਕਿ ਇਹਨੇ ਰਾਖੀ ਕਰਨੀ ਹੈ ਤੇ ਆ ਸਹਾਇਤਾ ਕਰੇ, ਇਸ ਲਈ ਸਾਰਿਆਂ ਨੂੰ ਪਾਣੀ ਚਾਹੀਦੀ ਹੈ ਗੁਰਸਿੱਖਾਂ ਨੂੰ। ਤੇ ਆ ਇਕੱਲੇ ਆ ਨਹੀਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਹੁੰਦੇ ਸੀ ਨਾ, ਤੇ ਜਦੋਂ ਇੱਕ ਮੁਸਲਮਾਨ ਫਕੀਰ ਨੇ ਵੀ ਪਹਿਲਾਂ ਪਤਾ ਲੱਗਿਆ ਸੀਗਾ ਕਿ ਇੱਥੇ ਅੱਲਾ ਦਾ ਰੂਪ ਪਟਨਾ ਦੀ ਧਰਤੀ 'ਤੇ ਪੈਦਾ ਹੋਇਆ। ਜਦੋਂ ਉੱਥੇ ਗਏ ਤੇ ਉਹਨਾਂ ਨੇ ਕਿਹਾ ਕਿ ਆ ਤਾਂ ਹਿੰਦੂ ਪਰਿਵਾਰ 'ਚ, ਤੇ ਉਹਨਾਂ ਦੇ ਮਨ 'ਚ ਥੋੜ੍ਹਾ ਜਿਹਾ ਸ਼ੰਕਾ ਪੈਦਾ ਹੋਇਆ ਕਿ ਆ ਤਾਂ ਹਿੰਦੂ ਪਰਿਵਾਰ 'ਚ ਨੇ। ਫਿਰ ਉਹ 2 ਕੁੱਜੇ ਲੈ ਗਏ, ਇੱਕ 'ਚ ਦੁੱਧ ਭਰਿਆ, ਇੱਕ 'ਚ ਭਰਿਆ ਪਾਣੀ, ਕਿ ਕਿਹੜੇ ਧਰਮ ਨੂੰ ਵਧਾਉਣਗੇ ਆ। ਤੇ ਜਦੋਂ ਉੱਥੇ ਗੁਰੂ ਸਾਹਿਬ ਦੇ ਅੱਗੇ ਕੀਤੇ ਆ, ਉਦੋਂ 8-9 ਮਤਲਬ ਛੋਟੀ ਏਜ ਦੇ ਸੀਗੇ ਗੁਰੂ ਸਾਹਿਬ ਜੀ, 8-9 ਮਹੀਨੇ ਦੇ ਸੀ ਲਗਭਗ। ਤੇ ਉਹਨਾਂ ਨੇ ਕਹਿੰਦੇ ਲੱਤ ਮਾਰ ਕੇ ਜਾਂ ਪੈਰ ਮਾਰ ਕੇ ਉਹ ਦੋਵੇਂ ਕੁੱਜੇ ਗਿਰਾ ਤੇ ਉਹਨਾਂ 'ਚੋਂ ਇੱਕ ਸਾਂਝੀ ਧਾਰ ਨਿਕਲੀ। ਤੇ ਉਹਨੇ ਕਿਹਾ ਕਿ ਆ ਕੋਈ ਨਵਾਂ ਧਰਮ ਪੈਦਾ ਕਰੂਗਾ ਹਿੰਦੂ ਮੁਸਲਮਾਨ ਰਲ ਕੇ, ਜਿਹੜਾ ਜਿਹਦੇ 'ਚ ਕੋਈ ਖੋਟ ਨਾ ਹੋਵੇ। ਤੇ ਚਲੋ ਮਹਾਰਾਜ ਨੇ ਅੱਗੇ ਕਿਰਪਾ ਕੀਤੀ ਵੀ ਖਾਲਸਾ ਪੰਥ ਸਾਜਿਆ। ਠੀਕ ਹੋ ਗਿਆ ਸਰਦਾਰ ਜੀ। ਇਹ ਉਹ ਇਨਫੋਰਮੇਸ਼ਨ ਨੇ। ਅਸੀਂ ਪ੍ਰੋਗਰਾਮਸ ਕਰ ਰਹੇ ਹਾਂ, ਅਸੀਂ ਜਨਮ ਅਸਥਾਨ 'ਤੇ ਵੀ ਲੋਕਾਂ ਨਾਲ ਗੱਲਬਾਤ ਕੀਤੀ, ਕਾਫੀ ਪ੍ਰੋਗਰਾਮਸ ਉੱਥੇ ਕੀਤੇ ਨੇ। ਕਰਤਾਰਪੁਰ ਸਾਹਿਬ ਪਹਿਲਾਂ ਵੀ ਆਉਂਦੇ ਰਹਿੰਦੇ ਆ, ਔਰ ਇਹ ਚੀਜ਼ ਮੈਂ ਦੇਖਦਾ ਸੀ ਔਰ ਬਹੁਤਾ ਇੰਨਾ ਨਹੀਂ ਸੀ ਜਾਣਦਾ ਜਿੰਨਾ ਤੁਸੀਂ ਦੱਸਿਆ। ਜ਼ਾਹਿਰ ਗੱਲ ਹੈ ਹੋਰ ਸਾਡੇ ਦੇਖਣ ਵਾਲੇ ਵਿਊਅਰਸ ਬਹੁਤ ਸਾਰੇ ਐਸੇ ਹੋਣਗੇ ਜਿਹੜੇ ਇਹ ਚੀਜ਼ਾਂ ਨਹੀਂ ਸੀ ਜਾਣਦੇ, ਉਹਨਾਂ ਦੀ ਨੌਲੇਜ 'ਚ ਵੀ ਇਜ਼ਾਫਾ ਹੋਇਆ, ਤੁਸੀਂ ਇਜ਼ਾਫਾ ਕੀਤਾ, ਇਸ ਲਈ ਤੁਹਾਡਾ ਬਹੁਤ ਧੰਨਵਾਦ। ਔਰ ਤੁਸੀਂ ਸਾਡੇ ਨਾਲ ਗੱਲ ਕੀਤੀ ਔਰ ਪਾਕਿਸਤਾਨ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਿਊਅਰਸ ਮੈਨੂੰ ਇਜਾਜ਼ਤ ਦਿਓ, ਰੱਬ ਰੱਖ।